ਲੋ ਜੀ, ਅੱਜ ਦੀ ਕਹਾਣੀ ਇਹ ਹੈ ਕਿ ਅੱਜ ਅਸੀਂ ਕਾਰ ਵਿੱਚ ਪੈਟਰੋਲ ਪਾਉਣ ਅਸੀਂ ਨਿਕਲੇ ਹਾਂ ਇਲਾਮਾ ਇਕਬਾਲ ਟਾਊਨ ਦੇ ਵਿੱਚ। ਇਲਾਮਾ ਇਕਬਾਲ ਟਾਊਨ ਮਤਲਬ ਲਾਹੌਰ ਦਾ ਇਲਾਮਾ ਇਕਬਾਲ ਟਾਊਨ, ਕਿ ਦੇਖੀਏ ਪੈਟਰੋਲ ਮਿਲਦਾ ਹੈ ਨਹੀਂ ਮਿਲਦਾ। ਸੋ ਸਾਨੂੰ ਪੈਟਰੋਲ ਤਾਂ ਮਿਲ ਗਿਆ। ਉਸ ਤੋਂ ਬਾਅਦ ਫਿਰ ਅੱਗੇ ਅਸੀਂ ਕਿਹਾ ਕਿ ਅਸੀਂ ਦੇਖੀਏ ਕਿ ਮਾਰਕੀਟ ਦੀ ਕੀ ਹਾਲਤ ਹੈ, ਤਾਂ ਕਿ ਉਸ ਨੂੰ ਰਿਪੋਰਟ ਕੀਤਾ ਜਾ ਸਕੇ। ਕਰੋਨਾ ਦੇ ਵਿੱਚ ਲੋਕ ਇਹਤਿਆਤ ਕਿਵੇਂ ਕਰ ਰਹੇ ਨੇ, ਇਸ ਨੂੰ ਵੇਖਿਆ ਜਾ ਸਕੇ। ਔਰ ਅਸੀਂ ਟੁਰਦੇ ਟੁਰਦੇ ਅੱਪੜ ਗਏ ਹਾਂ। ਇਸ ਟਾਈਮ ਜਿਹੜੇ ਰੋਡ ਤੇ ਅਸੀਂ ਆ ਸਾਰੇ ਰੋਡ ਨੂੰ ਕੀ ਸੱਦੇ ਨੇ, ਮੇਨ ਬਲੇਵਰਡ ਇਕਬਾਲ ਟਾਊਨ, ਇਲਾਮਾ ਇਕਬਾਲ ਟਾਊਨ। ਔਰ ਅਸੀਂ ਦੁਬਈ ਚੌਕ ਤੋਂ ਮੂਨ ਮਾਰਕੀਟ ਤੋਂ ਅਸੀਂ ਜਾ ਰਹੇ ਹਾਂ। ਸਾਡਾ ਮੂੰਹ ਹੈ ਵੇਖੇਵਾਲ ਮੋੜ। ਵੇਖੇਵਾਲ ਮੋੜ ਦੇ ਅੱਗੇ ਨਾਲ ਹੈ ਪੰਜਾਬ ਯੂਨੀਵਰਸਿਟੀ ਨਿਊ ਕੈਂਪਸ। ਸਰ ਵੇਖਿਆ ਜਾਵੇ ਨਾ ਰੋਡ ਬੜਾ ਖੂਬਸੂਰਤੀ ਜਿਹੜੀ ਆਂਦੀ ਹੈ ਨਾ, ਤੁਸੀਂ ਦੇਖੋ ਦਰਖਤਾਂ ਦੀ ਇੰਤਹਾ ਦੀ ਖੂਬਸੂਰਤੀ, ਗ੍ਰੀਨਰੀ ਇੰਤਹਾ ਦੀ ਹੈ। ਹਾਂਜੀ, ਉਹ ਜਿਹੜਾ ਇੱਕ ਪੋਲੂਟਡ ਐਟਮੋਸਫੇਅਰ ਹੁੰਦਾ ਸੀ, ਮਾਹੌਲ ਜਿਹੜਾ ਗੰਦਾ ਹੋਇਆ ਸੀ, ਉਹ ਅੱਜ ਕੱਲ੍ਹ ਕੁਝ ਸਾਫ਼ ਹੈ। ਕਿਉਂਕਿ ਕਰੋਨਾ ਦਾ ਕਰਕੇ ਪਿਛਲੇ ਕੋਈ 2.5 ਮਹੀਨਿਆਂ ਤੋਂ, ਬਲਕਿ ਹੁਣ ਤਾਂ 3 ਮਹੀਨੇ ਹੋ ਹੀ ਚੱਲੇ ਆ। ਇਹਨਾਂ 3 ਮਹੀਨਿਆਂ ਦੇ ਵਿੱਚ ਉਹ ਗੱਡੀਆਂ ਦਾ ਉਸੇ ਤਰੀਕੇ ਨਾਲ ਧੂੰਆਂ, ਉਹ ਸ਼ੋਰ, ਸਾਰਾ ਕੁਝ ਇੱਥੇ ਨਹੀਂ ਹੈ। ਇਸ ਲਈ ਫਿਜ਼ਾ ਵੀ ਸਾਫ਼ ਹੈ। ਔਰ ਲਾਹੌਰ ਜਿਹੜਾ ਦੁਨੀਆ ਦਾ ਪੋਲੂਟਡ ਤਰੀਨ ਸ਼ਹਿਰਾਂ ਦੇ ਵਿੱਚੋਂ ਇੱਕ ਹੋ ਚੁੱਕਾ ਸੀ, ਅੱਜ ਕੱਲ੍ਹ ਲਾਹੌਰ ਫਿਰ ਦੁਬਾਰਾ ਤੋਂ ਕੁਛ ਇਹਦਾ ਅਸਮਾਨ ਨੀਲਾ ਲੱਗਦਾ ਹੈ। ਪਹਿਲੇ ਤਾਂ ਧੂੰਏ ਦੀ ਵਜ੍ਹਾ ਤੋਂ ਕੁਝ ਨਜ਼ਰ ਹੀ ਨਹੀਂ ਆਉਂਦਾ ਸੀ। ਆਸਿਫ ਬਲਾਕ ਦੀ ਮਾਰਕੀਟ ਹੈ, ਛੋਟੀ ਜਿਹੀ। ਪੁਰਾਣਾ ਦਫ਼ਤਰ, ਸਾਡਾ ਪੁਰਾਣਾ ਦਫ਼ਤਰ ਹੁੰਦਾ ਸੀ ਇੱਥੇ ਇਹ ਗਲੀ ਦੇ ਵਿੱਚ। 6 ਸਾਲ ਇੱਥੇ ਗੁਜ਼ਰੇ। ਹਾਂਜੀ, ਸਾਹਮਣੇ ਜਨਾਬ ਫਰੂਕ ਹਸਪਤਾਲ ਆ ਗਿਆ ਤੇ ਨਾਲ ਹੀ ਇੱਧਰ ਇੱਕ ਹੋਰ ਪੈਟਰੋਲ ਪੰਪ ਹੈਗਾ, ਇੱਥੇ ਵੇਖਦੇ ਹਾਂ। ਦੇਖਦੇ ਹਾਂ ਜੀ ਇਸ ਪੈਟਰੋਲ ਪੰਪ ਤੇ ਪੈਟਰੋਲ ਮਿਲ ਰਹੀ ਹੈ ਜਾਂ ਨਹੀਂ ਮਿਲ ਰਹੀ। ਇਹ ਦਿਖਾਓ, ਅਗਰ ਤਾਂ ਗੱਡੀ ਵਾਲੇ ਨੂੰ ਦੇ ਰਹੇ ਹਨ ਤਾਂ ਫਿਰ ਮਿਲ ਰਹੀ ਹੈ। ਹਾਂਜੀ, ਖੁੱਲ ਗਈ ਹੈ, ਪੈਟਰੋਲ ਮਿਲ ਰਹੀ ਹੈ ਜੀ। ਇੱਥੇ ਵੀ ਪੈਟਰੋਲ ਹੈਗਾ ਬਿਲਕੁਲ। ਇਹ ਵੇਖੇ ਵਾਲਾ ਮੋੜ ਹੈ ਜੀ। ਵੇਖੇ ਵਾਲੇ ਮੋੜ ਤੇ ਜਿਹੜੇ ਇਹ 2 ਢੱਗੇ ਖੜੇ ਹੁੰਦੇ ਹਨ ਨਾ, ਇਹ ਵਾਲੇ, ਇਹ ਮੈਂ ਜਦੋਂ ਨਿੱਕਾ ਸੀ ਤੇ ਇੱਥੋਂ ਮੈਂ ਲੰਘਦਾ ਸੀ ਨਾ, ਕਦੀ ਕਦਾਰ ਇੱਧਰ ਆਣਾ ਹੋਣਾ ਤੇ ਇੱਥੋਂ ਲੱਗ ਕੇ ਜਾਣਾ, ਤੇ ਇਹਨਾਂ ਨੂੰ ਵੇਖ ਕੇ ਮੈਂ ਬੜਾ ਹੀ ਖੁਸ਼ ਹੁੰਦਾ ਸੀ। ਤੇ ਮੈਂ ਕਦੀ ਕਦੀ ਤਾਂ ਭੁੱਲ ਜਾਂਦਾ ਕਿ ਇਹ ਸ਼ਾਇਦ ਅਸਲੀ ਢੱਗੇ ਨੇ। ਤੇ ਹੁਣ ਜਿਵੇਂ ਜਿਵੇਂ ਪਤਾ ਚੱਲਿਆ ਮੁੜ ਤੇ ਵੱਡੇ ਹੋ ਗਏ, ਤੇ ਹੁਣ ਮੇਰਾ ਦਿਲ ਕਰਦਾ ਇਹਨਾਂ ਢੱਗਿਆਂ ਨੂੰ ਛੱਡ ਕੇ ਮੈਂ ਪਿੰਡ ਹੀ ਲੈ ਜਾਵਾਂ। ਇਹਨਾਂ ਨੂੰ ਕੋਈ ਕੰਮ ਲਿਆ ਜਾਵੇ, ਇਹਨਾਂ ਕੋਲ ਕੰਮ ਲਿਆ ਜਾਵੇ ਜੀ, ਕਿਉਂਕਿ ਇੱਥੇ ਵੀ ਵਿਹਲੇ ਖੜੇ ਹਨ ਕਾਫੀ ਅਰਸਾ। ਔਰ ਅਸੀਂ ਟੁਰਦੇ ਟੁਰਦੇ ਅੱਪੜ ਗਏ ਹਾਂ ਯੂਨੀਵਰਸਿਟੀ ਕੈਂਪਸ ਪੁਲ ਤੇ। ਕੈਂਪਸ ਪੁਲ ਤੇ ਅਸੀਂ ਜਿਵੇਂ ਹੀ ਪਹੁੰਚੇ ਹਾਂ, ਉੱਥੇ ਅਸੀਂ ਕੀ ਵੇਖਦੇ ਹਾਂ ਕਿ ਉੱਥੇ ਬੇਤਹਾਸ਼ਾ ਜਿਹੜੇ ਖੁਸਰੇ ਹਨ, ਉਹਨਾਂ ਨੇ ਪੂਰਾ ਚੌਕ ਘੇਰਾ ਹੋਇਆ ਔਰ ਉਹ ਮੰਗ ਰਹੇ ਹਨ ਜਾਂ ਕੀ ਉਹਨਾਂ ਦਾ ਸਟਾਈਲ ਹੈ। ਆਓ ਤੁਸੀਂ ਵੇਖ ਵੀ ਰਹੇ ਹੋ, ਨਾਲੇ ਤੁਹਾਨੂੰ ਇਹ ਵੀ ਦਿਖਾਉਂਦੇ ਹਾਂ। ਹੁਣ ਇੱਕ ਮੇਰਾ ਸਵਾਲ ਇਹ ਹੈ ਕਿ ਜਿਵੇਂ ਇਹ ਖੁਸਰੇ ਕਾਰਾਂ ਦੇ ਅੰਦਰ ਕਰੀਬ ਹੋ ਕੇ ਇਹ ਮੰਗ ਰਹੇ ਹਨ, ਮੈਨੂੰ ਕੋਈ ਜੈਂਡਰ ਡਿਸਕ੍ਰਿਮੀਨੇਸ਼ਨ ਨਹੀਂ ਹੈ, ਨਫ਼ਰਤ ਨਹੀਂ ਹੈ, ਕਿ ਕੁਛ ਐਸਾ ਕੁਛ ਨਹੀਂ ਮੇਰੇ ਜ਼ਿਹਨ ਦੇ ਵਿੱਚ। ਲੇਕਿਨ ਮੈਂ ਸਿਰਫ ਇਹ ਦੇਖਣਾ ਹੈ ਕਿ ਇਸ ਟਾਈਮ ਇਹ ਬਚਾਓ ਜਾਂ ਇਹਤਿਆਤ ਉਹ ਕਿਸ ਹੱਦ ਤੱਕ ਕਰ ਰਹੇ ਹਨ। ਇਹਨਾਂ ਦੇ ਥਰੂ ਕੋਈ ਇਹਤਿਆਤ ਨਹੀਂ ਹੋ ਰਹੀ। ਜਦੋਂ ਇਹ ਕੋਈ ਮੰਗਣ ਜਾਂਦੇ ਨੇ ਤੇ ਉਸ ਦੇ ਮਸਦਾਕ ਕੇ ਇੰਨਾ ਨੇੜੇ ਹੋ ਜਾ ਵਿੱਚੋਂ ਤੀਲਾ ਵੀ ਨਾ ਲੰਘੇ, ਇਹ ਇੰਨਾ ਨੇੜੇ ਹੋ ਜਾਂਦੇ ਨੇ ਕਿ ਅਗਲੇ ਬੰਦੇ ਤੇ ਸਾਹਾਂ ਇਹਨਾਂ ਦੀਆਂ ਜਿਹੜੀਆਂ ਨੂੰ ਡਿੱਗਦੀਆਂ। ਔਰ ਅਗਰ ਇਹਨਾਂ ਨੂੰ ਜੋ ਰੱਬ ਨਾ ਕਰੇ ਕਿਸੇ ਨੂੰ ਕਰੋਨਾ ਹੈ, ਤੇ ਜਿਤਨੇ ਲੋਕਾਂ ਦੇ ਇਹ ਕਰੀਬ ਜਾਣਗੇ ਉਹਨਾਂ ਨੂੰ ਕਰੋਨਾ ਹੋਏਗਾ। ਸੋ ਇਸ ਸਾਈਡ ਤੇ ਵੀ ਸੋਚਣਾ ਪੈਣਾ ਹੁਕੂਮਤ ਨੂੰ, ਜਿੱਥੇ ਬਾਕੀ ਇਕਦਾਮਾਤ ਕਰ ਰਹੀ ਹੈ ਕਿਸ ਲੈਵਲ ਤੇ ਕਰ ਰਹੀ ਹੈ, ਉਹਨਾਂ ਨੂੰ ਬਿਹਤਰ ਕਰਨ ਦੀ ਲੋੜ ਹੈ। ਔਰ ਇੱਧਰ ਦੇਖਣ ਦੀ ਵੀ ਲੋੜ ਹੈ ਕਿ ਇਹ ਕੀ ਕਰ ਰਹੇ ਹਨ। ਇਹ ਸਾਡੀ ਸੁਸਾਇਟੀ ਦੇ ਅੰਦਰ ਹੀ ਹੋ ਰਹੀ ਹੈ, ਔਰ ਲਾਹੌਰ ਦੇ ਅੰਦਰ ਹੋ ਰਹੀ ਹੈ, ਕਿਸੇ ਰਿਮੋਟ ਏਰੀਆਜ਼ ਦੇ ਵਿੱਚ ਨਹੀਂ ਹੋ ਰਹੀ ਹੈ। ਸੋ ਇਹਨਾਂ ਨੂੰ ਵੀ ਰੋਕਣ ਦੀ ਲੋੜ ਹੈ। ਅਦਰਵਾਈਜ਼ ਜਿਹੜੇ ਅਸੀਂ ਜਿਤਨੇ ਇਕਦਾਮਾਤ ਕਰ ਰਹੇ ਹਾਂ ਕਿਸੇ ਕੱਖ ਦੇ ਨਹੀਂ ਹਨ।